बिस्मिल्लाहिर्रहमानिर्रहीम ते अस्सलाम वालेकुम। 8 अक्तूबर पाकिस्तान च बुध दी सवेर ते अज दे पंजाबी वीलॉग च चढ़दे ते लहिंदे पंजाब दे सज्जनां ते मित्रां, भैणां ते भरावां, मावां ते बजुर्गां नूं जी आयां नूं। ਪਹਿਲਾਂ ਤੇ ਗੱਲ ਕਰ ਲਈਏ ਕਾਊਂਟਡਾਊਨ ਦੀ। 52 ਡੇਜ਼ 52 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਹੁਣ ਜ਼ਰਾ ਅੱਜ ਦੀਆਂ ਖਾਸ ਖਬਰਾਂ ਤੇ ਗੱਲ ਕਰ ਲਈਏ ਤੇ ਜਿਹੜੀ ਪਹਿਲੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਹੈ ਮਲੇਸ਼ੀਆ ਤੋਂ। ਮਲੇਸ਼ੀਆ ਦੀ ਰਿਆਸਤ ਪਹਾਂਗ ਦੇ ਵਿੱਚ ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਆਨਰਰੀ ਡਿਗਰੀ ਦਿੱਤੀ ਗਈ ਹੈ PhD ਦੀ। ਹਾਂਜੀ, ਇਹ ਹੁਣ ਉੱਥੇ ਜ਼ਾਹਿਰ ਹੈ ਬੜੇ ਲੋਕ ਆਪਣੇ ਆਪਣੇ ਕਿਆਫੇ ਲਾ ਰਹੇ ਨੇ ਕਿ ਇਹ ਜਿਹੜੇ ਵੈਸੇ ਤਾਂ ਉਹ ਜਿਸ ਵੇਲੇ ਡਿਗਰੀ ਦਿੱਤੀ ਗਈ ਉਹਦੀਆਂ ਤਸਵੀਰਾਂ ਨੇ ਤੇ ਉੱਥੋਂ ਉਹ ਫਕੀਰ ਬਹੁਤੇ ਲੱਗਣ ਡਏ ਨੇ ਮਾਜ਼ਰਤ ਦੇ ਨਾਲ। ਉਹ ਜਿਹੜੀ ਟੋਪੀ ਸ਼ੋਪੀ ਉਹਨਾਂ ਪਵਾਤੀ ਹੈ ਕਨਵੋਕੇਸ਼ਨ ਵਾਸਤੇ ਤੇ ਉਹਦੇ 'ਚ ਸ਼ਹਿਬਾਜ਼ ਸ਼ਰੀਫ ਸਾਹਿਬ ਵੈਸੇ ਵੀ ਤੁਹਾਨੂੰ ਪਤਾ ਹਰ ਥਾਂ 'ਤੇ ਜਾ ਕੇ ਕਹਿੰਦੇ ਨੇ ਵੀ ਐਵੇਂ ਗਲਤੀ ਨਾ ਕਰ ਲੈਣਾ, ਮੈਂ ਮੰਗਤਾ ਨਹੀਂ ਹੈ ਤੇ ਮੰਗਣ ਵੀ ਨਹੀਂ ਆਇਆ ਪਰ ਮਜਬੂਰੀ ਹੈ ਤੇ ਤੁਹਾਨੂੰ ਪਤਾ ਹੀ ਉਸ ਗੱਲ ਦਾ। ਉਹਨਾਂ ਨੇ ਮੇਰਾ ਖਿਆਲ ਹੈ ਕਿ ਅਸਲ ਡਿਗਰੀ ਜਿਹੜੀ ਦਿੱਤੀ ਹੈ ਇਹਨਾਂ ਉੱਥੇ ਵੀ ਮੰਗਿਆ ਕੁਛ ਤੇ ਉਹਨਾਂ ਨੇ ਹਿਸਾਬ ਲਾਇਆ ਕਿ ਯਾਰ ਜੇ ਬੰਦਾ ਇਹ ਮੰਗਦਾ ਹੈ ਤੇ ਇਹਨੂੰ ਇਹੋ ਜਿਹੇ ਕੱਪੜੇ ਦੇ ਦਿਓ ਕਿ ਚਲੋ ਅਸੀਂ ਇਹਨੂੰ ਕੁਛ ਨਹੀਂ ਦੇ ਸਕਦੇ ਤੇ ਜਿਹੜਾ ਗਾਂਹ ਵਾਲਾ ਬੰਦਾ ਉਹ ਹੀ ਦੇ ਦੇ। ਤੇ ਇਹ ਡਿਗਰੀ ਨਾਲੋਂ ਬਹੁਤਾ ਉਹਨਾਂ ਨੇ ਇਹਨਾਂ ਨੂੰ ਉਹ ਯੂਨੀਫਾਰਮ ਦੇ ਦਿੱਤਾ ਜਿਹਨੂੰ ਪਾ ਕੇ ਅਗਰ ਇਹ ਮੰਗਣਗੇ ਤੇ ਮੇਰਾ ਖਿਆਲ ਇਹਨਾਂ ਨੂੰ 4 ਰੁਪਈਏ ਚੰਗੇ ਲੱਭ ਜਾਣਗੇ। ਪਹਿਲਾਂ ਤਾਂ ਮੇਰਾ ਗੈਸ ਹੈ, ਗੈਸ ਵਰਕ ਹੀ ਕਰ ਸਕਦੇ ਨੇ। ਬਾਕੀ PhD ਵਾਲਾ ਤੇ ਅਜੇ ਤੱਕ ਕੰਮ ਐਸਾ ਹੈ ਨਹੀਂ ਇਹਨਾਂ ਦਾ ਜਿਹੜਾ ਉਹਨਾਂ ਨੇ ਪਹਾਂਗ ਸਟੇਟ ਨੇ ਇਹਨਾਂ ਨੂੰ ਦਿੱਤੀ ਹੈ। ਮੈਨੂੰ ਇਹੀ ਲੱਗਦਾ ਵੀ ਉਹ ਵੈਸੇ ਕੱਪੜੇ ਦਿੰਦੇ ਨਾ ਵੀ ਇਹ ਮੰਗਤਿਆਂ ਵਾਲਾ ਤੁਸੀਂ ਇਹ ਕੱਪੜੇ ਲੈ ਲਓ, ਇਹਦੇ ਨਾਲ ਤੁਹਾਨੂੰ 4 ਪੈਸੇ ਬਹੁਤੇ ਲੱਭ ਜਾਣਗੇ ਜਿੱਥੋਂ ਮੰਗਣਗੇ। ਅੱਛਾ, ਮਲੇਸ਼ੀਆ ਦਾ ਤੁਹਾਨੂੰ ਇਹ ਦੱਸਾਂ ਵੀ ਮੈਂ ਕਿਉਂਕਿ ਖੁਦ ਵੀ ਉੱਥੇ ਰਿਹਾ ਤੇ ਮਲੇਸ਼ੀਆ ਦੇ ਵਿੱਚ ਬੰਦੇ ਕਿਸੇ ਦਾ ਐਕਸੀਡੈਂਟ ਹੋ ਜਾਏ ਜਾਂ ਬੰਦਾ ਭਾਵੇਂ ਮਰਨ ਲੱਗੇ, ਮਤਲਬ ਅਗਰ ਮੋਟਰਸਾਈਕਲ 'ਤੇ ਬੰਦਾ ਕਿਸੇ 'ਚ ਵੱਜ ਗਿਆ ਔਰ ਡਿੱਗਿਆ ਪਿਆ। ਮਲੇਸ਼ੀਆ 'ਚ ਮੋਟਰਸਾਈਕਲ ਬਹੁਤ ਨੇ, ਇਹ ਤੁਹਾਨੂੰ ਪਹਿਲਾਂ ਤੇ ਪਤਾ ਹੋਵੇ, ਛੋਟੀਆਂ ਗੱਡੀਆਂ ਅਤੇ ਮੋਟਰਸਾਈਕਲ, ਕਿਉਂਕਿ ਉੱਥੇ ਆਬਾਦੀ ਜਿਹੜੀ ਹੈ ਉਹ ਸ਼ਹਿਰਾਂ ਦੇ ਵਿੱਚ ਜਿੱਥੇ ਜ਼ਿਆਦਾ ਹੈ ਉੱਥੇ ਤੁਸੀਂ ਜਿਹੜੇ ਲੋਕ ਲੇਬਰ ਸ਼ੇਬਰ ਕਰਦੇ ਨੇ ਬੈਰੂਨੇ ਮੁਲਕ ਤੋਂ ਵੀ ਗਏ ਨੇ ਉੱਥੇ, ਜਿਸ ਤਰ੍ਹਾਂ ਮਿਡਲ ਈਸਟ 'ਚ ਹੈ ਉਹ ਜ਼ਿਆਦਾਤਰ ਮੋਟਰਸਾਈਕਲ ਰੱਖਦੇ ਨੇ। ਮੋਟਰਸਾਈਕਲ ਸਸਤਾ ਵੀ ਹੈ ਉੱਥੇ ਤੇ ਮੋਟਰਸਾਈਕਲ ਹੈ ਵੀ ਬੜੇ ਨੇ। ਬਹਰਹਾਲ ਉੱਥੇ ਅਗਰ ਕਿਸੇ ਬੰਦੇ ਦਾ ਐਕਸੀਡੈਂਟ ਹੋ ਜਾਏ ਤੇ ਉਹਦੀ ਲੱਤ ਵੀ ਭਾਵੇਂ ਵਿਚਾਰੇ ਦੀ ਟੁੱਟੀ ਹੋਵੇ ਜਾਂ ਜੋ ਵੀ ਉਹਦੇ ਹਾਲਾਤ ਹੋਣ ਤੇ ਮਲੇਸ਼ੀਆ ਦੇ ਵਿੱਚ ਜਿਹੜਾ ਪਹਿਲਾ ਜੁਮਲਾ ਉਹਨੂੰ ਪੁੱਛਦੇ ਨੇ ਨਾ, ਉਹਨੂੰ ਜਾ ਕੇ ਪੁੱਛਦੇ ਨੇ ਵੀ ਸੋਡਾ ਮੱਕਨ। ਸੋਡਾ ਮੱਕਨ ਦਾ ਮਤਲਬ ਵੀ ਤੂੰ ਰੋਟੀ ਖਾਧੀ ਹੈ। ਰੋਟੀ ਉੱਥੇ ਬੜੀ ਆਮ ਹੈ। ਅਗਲੇ ਬੰਦੇ ਕੋਲੋਂ ਪੁੱਛਣਾ ਜ਼ਰੂਰ ਹੈ ਵੀ ਸੋਡਾ ਮੱਕਨ ਰੋਟੀ ਖਾਧੀ ਹੈ। ਲੇਕਿਨ ਇੱਕ ਬੜੀ ਇੰਟਰਸਟਿੰਗ ਗੱਲ ਹੈ, ਤੁਸੀਂ ਅਗਰ ਕਿਤੇ ਗਏ ਹੋ, ਕਿਸੇ ਦਫ਼ਤਰ ਗਏ ਹੋ, ਕਿਸੇ ਜਗ੍ਹਾ 'ਤੇ ਹੋ ਅਤੇ ਉੱਥੇ ਕੋਈ ਬੰਦਾ ਰੋਟੀ ਖਾਣ ਲੱਗਾ ਹੈ ਅਤੇ ਤੁਸੀਂ ਵੀ ਜਾ ਕੇ ਬਹਿ ਗਏ ਹੋ, ਕੈਫੇਟੇਰੀਆ ਹੈ ਕੋਈ ਚੀਜ਼ ਵੀ ਹੈ, ਅਤੇ ਉਹਨੇ ਤੁਹਾਨੂੰ ਪੁੱਛਣਾ ਜ਼ਰੂਰ ਹੈ ਵੀ ਸੋਡਾ ਮੱਕਨ ਤੂੰ ਰੋਟੀ ਖਾਧੀ ਹੈ। ਅਤੇ ਜੇ ਤੁਸੀਂ ਆਖਿਆ ਨਾ ਵੀ ਮੈਂ ਨਹੀਂ ਖਾਧੀ ਤਾਂ ਉਹਨੇ ਕਹਿਣਾ ਜਾ ਲੈ ਆਪਣੀ ਰੋਟੀ ਕਿਉਂ ਨਹੀਂ ਖਾਂਦਾ ਤੂੰ। ਉਹਨੇ ਨਹੀਂ ਕਹਿਣਾ ਆ ਜਾ ਮੇਰੇ ਨਾਲ ਆ ਜਾ, ਮੈਂ ਮੇਰੀ ਪਲੇਟ 'ਚੋਂ ਲੈ ਲਾ ਜਾਂ ਮੈਂ ਤੈਨੂੰ ਲੈ ਦਿੰਦਾ ਜਾਂ ਮੈਂ ਲਿਆ ਦਿੰਦਾ। ਉਹਨੇ ਤੁਹਾਨੂੰ ਕਹਿਣਾ ਵੀ ਜਾ ਆਪਣੀ ਰੋਟੀ ਖਰੀਦ, ਕਿਉਂ ਨਹੀਂ ਖਰੀਦਦਾ, ਕਿਉਂ ਨਹੀਂ ਖਾਂਦਾ ਤੂੰ। ਅਤੇ ਰੋਟੀ ਉੱਥੇ ਬੜੀ ਅਹਿਮ ਹੈ, ਸਾਰੀ ਜ਼ਿੰਦਗੀ ਰੋਟੀ ਦੇ ਇਰਦ ਗਿਰਦ ਹੀ ਘੁੰਮਦੀ ਹੈ। ਅਤੇ ਉਹਨਾਂ ਨੇ ਮੇਰਾ ਖਿਆਲ ਹੈ ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਜਿਹੜਾ ਉਹ ਲਿਬਾਸ ਦਿੱਤਾ ਹੈ ਕਿ ਜਨਾਬ ਇਹ ਲੈ ਲਓ ਲਿਬਾਸ PhD ਤੇ ਚਲੋ ਅਸੀਂ ਹੁਣ ਬਹਾਨੇ ਨਾਲ ਤੁਹਾਨੂੰ ਦੇ ਰਹੇ ਹਾਂ, ਜਿੱਥੇ ਵੀ ਪਾ ਕੇ ਜਾਓ ਅੱਗੋਂ ਤੁਹਾਡੀ ਜੱਜ ਨੇ ਵੀ ਮੰਗਦੇ ਹੀ ਰਹਿਣਾ ਹੈ ਅਤੇ ਇਹ ਪਾ ਲਓ ਲਿਬਾਸ ਅਤੇ ਸੋਹਣੇ ਵੀ ਬੜੇ ਲੱਗੋਗੇ ਲਿਬਾਸ ਪਾ ਕੇ, ਅਤੇ ਜਿੱਥੇ ਜਿੱਥੇ ਮਰਜ਼ੀ ਫਿਰ ਆਪਣਾ ਮੰਗਦੇ ਫਿਰੋ। ਦੂਜੀ ਲੋਕੀ ਹੋਰ ਗੈਸ ਲਾਉਂਦੇ ਨੇ, ਇਹ ਤਾਂ ਪਹਿਲਾ ਗੈਸ ਹੈ ਨਾ ਜਿਹੜਾ ਮੈਂ ਲਾਇਆ, ਲੇਕਿਨ ਹੋਰ ਦੋਸਤ ਵੀ ਕੁਝ ਗੈਸ ਲਾਉਂਦੇ ਨੇ। ਉਹ ਕਹਿੰਦੇ ਨੇ ਕਿ ਇਹਨਾਂ ਨੇ ਸਾਇੰਸ ਹੀ ਬਦਲ ਦਿੱਤੀ ਹੈ। ਸਾਇੰਸ ਦੀ ਜਿਹੜੀ ਤਹਿਕੀਕ ਹੈ ਪੂਰੀ ਮੈਡੀਕਲ ਸਾਇੰਸ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਖਿਦਮਾਤ ਨੇ, ਸ਼ਹਿਬਾਜ਼ ਸ਼ਰੀਫ ਸਾਹਿਬ ਦੀਆਂ ਮੈਡੀਕਲ ਸਾਇੰਸ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਖਿਦਮਾਤ ਨੇ, ਉਹਦੀ ਵਜ੍ਹਾ ਤੋਂ ਉਹਨਾਂ ਨੇ ਇਹਨਾਂ ਨੂੰ ਡਾਕਟਰੇਟ ਦੀ ਡਿਗਰੀ ਦਿੱਤੀ ਹੈ। ਹੁਣ ਤੁਸੀਂ ਸੋਚੀ ਪੈ ਗਏ ਹੋਗੇ ਵੀ ਉਹ ਕਿਹੜੀਆਂ ਖਿਦਮਾਤ ਨੇ, ਦੱਸ ਦਿੰਦੇ ਜਨਾਬ ਤੁਹਾਨੂੰ। ਇਹ ਅਸੀਂ ਕੀ ਦੱਸਣਾ, ਖਾਲਿਦ ਮਸੂਦ ਖਾਨ ਸਾਹਿਬ ਬੜੇ ਚੋਟੀ ਦੇ ਰਾਈਟਰ ਨੇ, ਸਾਊਥ ਪੰਜਾਬ ਤੋਂ ਇਹਨਾਂ ਦਾ ਤਾਲੁਕ ਹੈ ਅਤੇ ਬੜੇ ਦਬੰਗ ਕਿਸਮ ਦੇ ਕਾਲਮ ਲਿਖਦੇ ਨੇ, ਪੜ੍ਹਿਆ ਕਰੋ ਅਗਰ ਤੁਹਾਨੂੰ ਮੌਕਾ ਮਿਲੇ ਅਤੇ ਚੰਗੇ ਰਾਈਟਰ ਨੇ। ਉਹਨਾਂ ਲਿਖਿਆ ਹੈ ਕਿ ਮੀਆਂ ਸ਼ਹਿਬਾਜ਼ ਸ਼ਰੀਫ ਦੀ ਕਮਰ ਦਾ ਮਸਲਾ ਬਿਜਲੀ ਦੇ ਸਰਕੂਲਰ ਡੈਟ ਤੋਂ ਵੀ ਜ਼ਿਆਦਾ ਪੁਰਾਣਾ ਅਤੇ ਗੰਭੀਰ ਸੀ ਹੈ ਨਹੀਂ। ਹੁਣ ਤਾਂ ਉਹਨਾਂ ਨੇ ਉੱਤੇ ਕਾਬੂ ਪਾ ਲਿਆ ਨੇ, ਇਸੇ ਤੋਂ ਤਾਂ ਉਹਨਾਂ ਨੂੰ ਇਹ PhD ਡਾਕਟਰੇਟ ਲੱਭਾ ਨਾ। ਹੁਣ ਨਾ ਸਿਹਤ ਦੇ ਮਸਾਇਲ ਨੇ ਅਤੇ ਨਾ ਕਮਰ ਦੀ ਤਕਲੀਫ। ਮਲੇਸ਼ੀਆ, ਤਾਜਕਿਸਤਾਨ, ਬੈਲਾਰੂਸ, ਮੁਤਹਦਾ ਅਰਬ ਅਮਾਰਾਤ, ਅਮਰੀਕਾ, ਕਤਰ, ਸਾਊਦੀ ਅਰਬ, ਪਤਾ ਨਹੀਂ ਕਿਹੜੇ ਕਿਹੜੇ, ਲੰਦਨ, ਪਤਾ ਨਹੀਂ ਕਿਹੜੇ ਕਿਹੜੇ ਮੁਲਕ ਹੋਰ ਜਿਹੜੇ ਨੇ। ਉਹਨਾਂ ਨੇ ਕਿਹਾ ਬਾਕੀ ਜਿਹੜੀ ਭੁੱਲ ਚੁੱਕ ਹੈ ਮੈਨੂੰ ਮਾफ़ ਕਰ ਦਿਓ। ਇਹ ਸਾਰਾ ਫਾਰਮ 47 ਦਾ ਕਮਾਲ ਹੈ। ਮੇਰੀ ਤਹਿਕੀਕ ਦਾ ਨਿਚੋੜ ਇਹ ਹੈ ਕਿ ਫਾਰਮ 47 ਨਾ ਸਿਰਫ ਸਿਆਸੀ ਇਸਮੇ ਆਜ਼ਮ ਹੈ ਬਲਕਿ ਸਿਹਤ ਦੇ ਮਾਮਲੇ 'ਚ ਵੀ ਅੰਮ੍ਰਿਤਧਾਰਾ ਹੈ। ਅਗਰ ਸਰਕਾਰ ਇਸ ਮੁਲਕ ਦੇ ਹਰ ਬੰਦੇ ਨੂੰ ਫਾਰਮ 47 ਜਾਰੀ ਕਰ ਦੇ ਤੇ ਕਮ ਅਜ਼ ਕਮ ਸਿਹਤ ਦੇ ਮਸਾਇਲ ਮੁਕੰਮਲ ਖਤਮ ਹੋ ਜਾਣ। ਸਿਹਤ ਕਾਰਡ ਵਗੈਰਾ 'ਤੇ ਖਰਚਾ ਕਰਨ ਦੀ ਬਜਾਏ ਇੱਕੋ ਹੀ ਵਾਰੀ 25 ਕਰੋੜ ਫਾਰਮ 47 ਛਾਪ ਕੇ ਹਰ ਪਾਕਿਸਤਾਨੀ ਨੂੰ ਜਾਰੀ ਕਰ ਦਿੱਤੇ ਜਾਣ। ਸਿਹਤ ਵਗੈਰਾ ਦੇ ਹਰ ਤਰ੍ਹਾਂ ਦੇ ਮਾਮਲੇ ਖਤਮ ਤੇ ਸੱਤੇ ਖੈਰਾਂ। ਕਿਆ ਬਾਤ ਹੈ ਜਨਾਬ। ਖਾਲਿਦ ਮਸੂਦ ਖਾਨ ਸਾਹਿਬ ਨੇ ਵੈਸੇ ਕੰਮ ਹੀ ਮੁਕਾਤਾ, ਮੈਂ ਹੀ ਕਹਾਂਗਾ। ਉਹਨਾਂ ਨੇ ਜ਼ਬਰਦਸਤ ਗੱਲ ਕੀਤੀ ਹੈ ਕਿਉਂਕਿ ਗੱਲ ਸੱਚੀ ਹੈ। ਉਦੋਂ ਬਾਅਦ ਵੇਖੋ ਹੁਣ ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਲੱਕ ਦੇ ਵਿੱਚ ਚੁੱਕ ਹੀ ਨਹੀਂ ਪੈਂਦੀ।
ਹਾਲਾਂਕਿ ਹੁਣ ਕਈ ਐਸੇ ਕੰਮ ਕਰਦੇ ਹੋਣੇ ਨੇ ਜਿਨ੍ਹਾਂ ਨਾਲ ਲੱਕ ਨੂੰ ਚੁੱਕ ਪਵੇ, ਸਮਝ ਰਹੇ ਹੋ ਨਾ ਗੱਲ ਨੂੰ। ਜੇਲ੍ਹ 'ਚ ਤਾਂ ਨਹੀਂ ਉਹ ਕੰਮ ਅੰਜਾਮ ਦੇ ਸਕਦੇ ਹੋਣੇ ਨੇ। ਹੁਣ ਤੁਸੀਂ ਪਤਾ ਨਹੀਂ ਕੀ ਕੁਝ ਸੋਚਦੇ ਹੋ, ਮੇਰਾ ਮਤਲਬ ਕੋਈ ਵਜ਼ਨ ਚੁੱਕ ਲੈਂਦੇ ਹੋਣੇ ਨੇ, ਕੁਰਸੀ ਚੁੱਕ ਕੇ ਇੱਧਰੋਂ ਉੱਧਰ ਰੱਖ ਦਿੱਤੀ, ਜਾਂ ਕੋਈ ਦੌੜ ਭੱਜ ਕਰ ਲਈ, ਜਾਂ ਜਹਾਜ਼ਾਂ 'ਚ ਬਹਿ ਗਏ ਥੱਲੇ ਆ ਗਏ। ਅਤੇ ਇਹ ਜਹਾਜ਼ਾਂ 'ਚ ਬਹਿ ਗਏ ਥੱਲੇ ਆ ਗਏ ਦਾ ਮਤਲਬ ਥੱਲੇ ਤੁਸੀਂ ਜਿਹੜਾ ਜਹਾਜ਼ ਤੋਂ ਥੱਲੇ ਉਤਰ ਆਏ। ਕਹਿਣ ਦਾ ਮਤਲਬ ਹੈ ਕਿ ਹੁਣ ਤਾਂ ਬੜੇ ਸਾਰੇ ਕੰਮ ਐਸੇ ਕਰਦੇ ਹੋਣੇ ਨੇ ਜਿਨ੍ਹਾਂ ਲੱਕ ਨੂੰ ਚੁੱਕ ਪਵੇ, ਲੇਕਿਨ ਉਦੋਂ ਇਹਨਾਂ ਦੇ ਲੱਕ ਨੂੰ ਰੋਜ਼ ਹੀ ਚੁੱਕ ਪਈ ਰਹਿੰਦੀ ਸੀ, ਅਤੇ ਹੁਣ ਇਹਨਾਂ ਨੂੰ ਚੁੱਕ ਹੀ ਨਹੀਂ ਪੈਂਦੀ। ਹੁਣ ਤੇ ਮੇਰਾ ਮਤਲਬ ਹੈ ਕਿ ਇਹਨਾਂ ਨੇ ਕੰਮ ਚੁੱਕ ਕੇ ਰੱਖਿਆ। ਅਤੇ ਇਹ ਵੀ ਮੈਂ ਹਿਸਾਬ ਲਾਇਆ ਕਿ ਇਕੱਲਾ ਇਹੀ ਕੰਮ ਨਹੀਂ ਹੈ ਜਨਾਬ ਖਾਲਿਦ ਸਾਹਿਬ, ਇਹ ਸਿਰਫ ਫਾਰਮ 47 ਨਹੀਂ ਹੈ, ਇਹ ਚੁੱਕਣ ਨਾਲ ਵੀ ਹੁੰਦਾ ਜਨਾਬ। ਚੁੱਕ ਜਿਹੜੀ ਹੈ ਨਾ, ਇਹ ਚੁੱਕਣ ਨਾਲ ਨਿਕਲ ਜਾਂਦੀ ਹੈ। ਹੁਣ ਤੁਸੀਂ ਕਹੋਗੇ ਕਿਸ ਤਰ੍ਹਾਂ ਯਾਰ, ਚੁੱਕ ਤੇ ਚੁੱਕਣ ਨਾਲ ਪੈ ਜਾਂਦੀ ਹੈ। ਇਹ ਭਾਰ ਸ਼ਾਰ ਚੁੱਕ ਲਓ, ਪੰਡ ਛੰਡ ਚੁੱਕ ਲਓ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਇਸੇ ਲਈ ਇਹ ਜਿਹੜਾ ਤਰੀਕਾ ਇਹਨਾਂ ਨੇ ਕੱਢਿਆ, ਜੇ ਤੇ ਇਹਨਾਂ ਨੂੰ PhD ਮਿਲੀ ਹੈ, ਉਹ ਦੂਜਾ ਚੁੱਕਣ ਵਾਲਾ ਕੰਮ ਹੈ। ਉਹ ਚੇਤੇ ਕਰੋ ਇਸਲਾਮਾਬਾਦ ਬਾਲ ਲੱਗੇ ਸਨ ਜਿਹੜੇ, ਚੇਤਾ ਨਾ, ਉਹ ਇੰਜ ਕਰਕੇ ਇਹ ਮੁੰਡਾ ਅਗਰ ਸਕਰੀਨ 'ਤੇ ਵਿਖਾ ਵੀ ਸਕੇ ਤੇ ਉਹ ਜਿਹੜੇ ਮਾਡਲ ਲਾਇਆ ਨਾ ਉੱਥੇ ਜਨਾਬ, ਇਹ ਉਹ ਹੀ ਕੰਮ ਹੈ। ਇਹ ਇਹਨਾਂ ਨੇ ਜਿਹੜੇ ਚੁੱਕ ਪ੍ਰੋਗਰਾਮ ਕੀਤਾ ਹੈ ਨਾ, ਉਹਦੇ ਤੋਂ ਇਹਨਾਂ ਦੀ ਚੁੱਕ ਨਿਕਲ ਗਈ। ਪਿਛਲੀ ਜਿਹੜੀ ਇਹਨਾਂ ਦੀ ਲੱਕ ਦੇ ਵਿੱਚ ਚੁੱਕ ਪਈ ਸੀ ਨਾ, ਉਹ ਇਹਨਾਂ ਨੇ ਚੁੱਕ ਕੇ ਉਹ ਚੁੱਕ ਮੁਕਾਤੀ ਹੈ। ਇਹਨਾਂ ਨੇ ਇੰਨੇ ਚੁੱਕੇ ਨੇ ਕਿ ਇਹਨਾਂ ਦੀ ਜਿਹੜੀ ਹੈ ਉਹ ਚੁੱਕ ਹੀ ਨਿਕਲ ਗਈ ਹੈ। ਅਤੇ ਇਸ ਲਈ ਮੈਂ ਇਹੀ ਕਹਿ ਸਕਦਾ ਕਿ ਇਹ ਬਹਰਹਾਲ ਇਹ PhD ਜਨਾਬ ਇਹਨਾਂ ਨੂੰ ਇਸ ਵਜ੍ਹਾ ਤੋਂ ਸਾਨੂੰ ਲੱਭਦੀ ਹੋਈ ਨਜ਼ਰ ਆ ਰਹੀ ਹੈ। ਬਾਕੀ ਕੋਈ ਐਸਾ ਮੈਨੂੰ ਤਾਂ ਅਜੇ ਤੱਕ ਮਸਲਾ ਜਿਹੜਾ ਉਹ ਸਮਝ ਨਹੀਂ ਆਉਂਦਾ। ਅੱਗੇ ਕਹਿੰਦੇ ਨੇ ਕਿ ਸ਼ਾਹ ਜੀ ਕਹਿਣ ਲੱਗੇ ਕਿ ਇਹ ਦੱਸੋ ਕਿ ਨਵਾਜ਼ ਸ਼ਰੀਫ ਸਾਹਿਬ ਦੇ ਪਲੇਟਲੈਟਸ ਦਾ ਕੋਈ ਮਸਲਾ ਤੁਹਾਡੇ ਇਲਮ 'ਚ ਆਇਆ ਹੋਵੇ। ਮੈਂ ਕਿਹਾ ਕਮ ਅਜ਼ ਕਮ ਮੇਰੇ ਇਲਮ 'ਚ ਤਾਂ ਨਹੀਂ। ਸ਼ਾਹ ਜੀ ਕਹਿਣ ਲੱਗੇ ਇਹ ਵੀ ਕ੍ਰਿਸ਼ਮਾ ਕਿਸੇ ਦੁਆ ਦੇ ਤਫੈਲ ਮਾਰ ਦੇ ਵਜੂਦ 'ਚ ਨਹੀਂ ਆਇਆ। ਮੈਂ ਪੁੱਛਿਆ ਕਿ ਫਿਰ ਕਿਸ ਤਰ੍ਹਾਂ ਹੋਇਆ। ਉਹ ਕਹਿੰਦੇ ਕਿ ਫਾਰਮ 47 ਦੀ ਬਰਕਤ ਹੈ। ਇਹ ਵੀ ਜਦੋਂ ਦਾ ਫਾਰਮ 47 ਦਾ ਜਾਦੂ ਚੱਲਿਆ, ਲਾਹੌਰ ਤੋਂ ਲੈ ਕੇ ਇਸਲਾਮਾਬਾਦ ਤੱਕ ਖਾਨਦਾਨ ਦੀ ਹੁਕਮਰਾਨੀ ਦੇ ਡੰਕੇ ਵੱਜਦੇ ਨੇ, ਅਤੇ ਨਾਲ ਇਹਨਾਂ ਦੀ ਸਿਹਤ ਦੇ ਵੀ ਡੰਕੇ ਵੱਜ ਰਹੇ ਨੇ। ਸਾਰੇ ਹੁਸ਼ਾਸ਼ ਪਸ਼ਾਸ਼ ਨੇ। ਕੋਈ ਬਾਜੀ ਦੀ ਵੀ ਨਿੱਕੀ, ਚੇਤਾ ਤੁਹਾਨੂੰ ਬਾਜੀ ਆਉਂਦੀ ਸੀ ਮੈਂ ਨਿੱਕੀ ਜੀ ਸਰਜਰੀ ਕਰਵਾਉਣ ਜਾਣਾ, ਨਿੱਕੀ ਜੀ ਨਾ। ਹੁਣ ਬਾਜੀ ਦੀ ਨਿੱਕੀ ਜੀ ਸਰਜਰੀ ਹੈ ਨਾ, ਆਪਣੀ ਵੱਡੀ ਜੀ ਸਰਜਰੀ ਹੈ। ਮੀਆਂ ਸਾਹਿਬ ਦੀ ਆਉਂਦੇ ਨੇ ਕੱਲ ਪਰਸੋਂ ਡਬਲ ਹਾਰਟ ਸਰਜਰੀ ਕਰਵਾਤੀ, ਉਹ 4 ਦਿਨਾਂ ਬਾਅਦ ਭੱਜੇ ਫਿਰਦੇ ਨੇ। ਉਹ ਜੀ ਕਰੇ ਤਾਂ ਫੁੱਟਬਾਲ ਖੇਲਣ ਨੂੰ ਤੁਰ ਪੈਣਾ ਕੱਲ ਪਰਸੋਂ ਨੂੰ। ਮੇਰਾ ਮਤਲਬ ਹੈ ਕਿ ਇਹਨਾਂ ਨੂੰ ਹੁਕਮਰਾਨੀ 'ਚ ਰੱਖੋ ਅਤੇ ਡਬਲ ਹਾਰਟ ਸਰਜਰੀ ਵੀ ਇੰਜ ਹੀ ਕਰਵਾਉਂਦੇ ਨੇ, ਯਕੀਨ ਕਰੋ ਜਿਵੇਂ ਮੇਰਾ ਮਤਲਬ ਸ਼ੇਵ ਕਰਵਾਈ ਹੋਵੇ। ਅਤੇ ਇਹਨਾਂ ਦਾ ਕੰਮ ਜਿਹੜਾ ਉਹ ਵਾਕਈ ਖਾਲਿਦ ਮਸੂਦ ਸਾਹਿਬ ਨੇ ਬਹਰਹਾਲ ਕੰਮ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਉਹ 30 ਤੇ ਕਰ ਦਿੱਤਾ। ਅੱਗੋਂ 30 ਤੇ ਕੰਮ ਕੀਤਾ ਜਨਾਬ ਜਸਟਿਸ ਹਾਜੀ ਅਮੀਨਉਦੀਨ ਸਾਹਿਬ ਨੇ। ਹਾਜੀ ਸਾਹਿਬ, ਵੱਡੇ ਹਾਜੀ ਸਾਹਿਬ ਕਹਿੰਦੇ ਨੇ, ਆਪਣੇ ਵੱਡੇ ਹਾਜੀ ਸਾਹਿਬ ਨੇ ਜਿਹੜੇ ਆਈਨੀ ਬੈਂਚ ਵਾਲੇ, ਉਹਨਾਂ ਕਿਹਾ ਕਿ ਹਮ यहाँ ਕੌਮ ਕੀ ਖਿਦਮਤ ਕਰ ਰਹੇ। ਬਿਲਕੁਲ ਜਨਾਬ, ਅਸੀਂ ਕਿਹੜਾ ਕਹਿੰਦੇ ਤੁਸੀਂ ਸਾਈਕਲਾਂ ਨੂੰ ਪੈਂਚਰ ਲਾ ਰਹੇ ਹੋ। ਵੈਸੇ ਲਾਉਣਾ ਤੁਹਾਨੂੰ ਸਾਈਕਲਾਂ ਨੂੰ ਪੈਂਚਰ ਹੀ ਚਾਹੀਦਾ ਸੀ, ਬਾਅਦ ਤੁਹਾਨੂੰ ਗਲਤ ਜਗ੍ਹਾ ਦੇ ਦਿੱਤਾ। ਇਹ ਜਿਹੋ ਜੀ ਤੁਸੀਂ ਕੌਮ ਦੀ ਖਿਦਮਤ ਕਰ ਰਹੇ ਹੋ ਨਾ, ਇਹ ਅਗਰ ਅੱਲਾ ਮੀਆਂ ਤੁਹਾਨੂੰ ਇਹਦਾ ਅਜਰ ਦੇਵੇ, ਅਜਰ ਦਿੰਦਾ ਨਾ ਅੱਲਾ ਮੀਆਂ ਤੁਹਾਡੇ ਨਾਲ ਪਿਆਰ ਕਰੇ, ਅਤੇ ਕਈ ਵਾਰੀ ਅੱਲਾ ਆਪਣੇ ਪਿਆਰੇ ਬੰਦਿਆਂ ਨੂੰ ਆਪਣੇ ਕੋਲ ਵੀ ਸੱਦ ਲੈਂਦਾ। ਮੈਂ ਨਹੀਂ ਆਉਂਦਾ ਵੀ ਤੁਸੀਂ ਮਰ ਜਾਓ, ਨਾ ਮੈਂ ਆਉਂਦਾ ਲੰਮੀ ਜ਼ਿੰਦਗੀ ਪਾਓ, ਲੇਕਿਨ ਅੱਲਾ ਦੇ ਕੰਮਾਂ ਦਾ ਕੀ ਪਤਾ ਹੁੰਦਾ ਹੈ। ਮੇਰਾ ਮਤਲਬ ਹੈ ਕਿ ਅਗਰ ਅੱਲਾ ਦੀ ਜ਼ਾਤ ਨੂੰ ਤੁਹਾਡੇ ਨਾਲ ਬਹੁਤਾ ਪਿਆਰ ਹੋਵੇ, ਉਹ ਕਹਿਣ ਉੱਥੇ ਤੁਹਾਡੀ ਡਿਊਟੀ ਲਾਣੀ। ਹੋ ਸਕਦਾ ਦੋਜ਼ਖ 'ਚ ਵੀ ਕੋਈ ਜਨਾਬ ਹੋਵੇ, ਕੋਈ ਅਦਾਲਤ ਹੋਵੇ, ਉੱਥੇ ਵੀ ਜਨਾਬ ਦੀ। ਮੇਰਾ ਤਾਂ ਵੈਸੇ ਅਗਰ ਉੱਤੇ ਗਏ ਤੁਸੀਂ, ਮੈਂ ਨਹੀਂ ਆਉਂਦਾ, ਤੁਸੀਂ ਦੋਜ਼ਖ ਜਾਓਗੇ। ਹੋ ਸਕਦਾ ਤੁਸੀਂ ਜੰਨਤ 'ਚ ਵੀ ਹੋ ਨਾ, ਦੋਜ਼ਖ 'ਚ ਵੀ ਤੁਹਾਨੂੰ ਹੀ ਲੈ ਕੇ ਜਾਣਗੇ ਅਦਾਲਤ ਵਾਸਤੇ। ਜਿਹੋ ਜਿਹੇ ਫੈਸਲੇ ਜਨਾਬ ਕਰ ਰਹੇ ਨੇ ਨਾ, ਉੱਥੇ ਵੀ ਜਨਾਬ ਦੀ ਬੜੀ ਲੋੜ ਹੋਣੀ ਹੈ। ਅੱਛਾ ਜੀ, ਅੱਗੋਂ ਮੇਰੇ ਬਾਰੇ ਕਿਹਾ ਜਾਂਦਾ ਹੈ ਕਿ ਮੈਂ ਇੰਡੀਆ ਔਰ ਪਾਕਿਸਤਾਨ ਪੰਜਾਬ ਦੀ ਪਹਿਲੀ ਖਾਤੂਨ ਵਜ਼ੀਰ ਆਲਾ, ਮਰੀਮ ਨਵਾਜ਼ ਸਾਹਿਬਾ ਨੇ ਕਿਹਾ, ਅਤੇ ਭਾਰਤੀ ਜਾਂ ਪਾਕਿਸਤਾਨੀ ਪੰਜਾਬ ਦੀ ਮੈਂ ਪਹਿਲੀ ਖਾਤੂਨ ਵਜ਼ੀਰ ਆਲਾ। ਨਹੀਂ, ਇਸ ਤਰ੍ਹਾਂ ਨਹੀਂ ਹੈ ਗੱਲ, ਇਹ ਦਰੁਸਤ ਨਹੀਂ ਹੈ। ਰਜਿੰਦਰ ਕੌਰ ਸਾਹਿਬਾ, ਅਹਿਮਦ ਵੜੈਚ ਸਾਹਿਬ ਨੇ ਇੱਥੇ ਟਵੀਟ ਕੀਤਾ ਕਿ ਰਜਿੰਦਰ ਕੌਰ ਸਾਹਿਬਾ ਭਾਰਤੀ ਪੰਜਾਬ ਦੀ ਵਜ਼ੀਰ ਆਲਾ ਰਹਿ ਚੁੱਕੇ ਨੇ, ਨਾਇਬ ਵਜ਼ੀਰ ਆਲਾ, ਅਪੋਜੀਸ਼ਨ ਲੀਡਰ ਵੀ ਰਹੇ ਨੇ। ਬੜੀ ਦਬੰਗ ਖਾਤੂਨ ਨੇ ਅਤੇ ਉਹਨਾਂ ਨੇ ਬੜਾ ਤਗੜਾ ਕੰਮ ਕੀਤਾ। ਤਗੜੀ ਕਿੱਥੋਂ ਹੈ? ਇਸ ਖਾਤੂਨ ਨੇ, ਬਾਜੀ ਨੇ 11 ਅਰਬ ਰੁਪਈਆ, ਹਾਂਜੀ ਕਿੰਨਾ, ਪਿਛਲੇ 1 ਸਾਲ 'ਚ 11 ਅਰਬ ਰੁਪਈਆ ਆਪਣੀ ਇਸ਼ਤਿਹਾਰਬਾਜ਼ੀ 'ਤੇ ਖਰਚ ਕੀਤਾ ਹੈ। ਕਿੰਨਾ ਜੀ, ਦੋਹਰੇ ਸੁਣ ਲਓ, 11 ਅਰਬ ਰੁਪਈਆ 1 ਸਾਲ ਦੇ ਵਿੱਚ। ਇਹ ਉਹ ਹੈ ਜਿਹੜਾ ਲਿਖਿਆ ਪੜ੍ਹਿਆ, ਜਿਹੜਾ ਸਾਹਮਣੇ ਆਇਆ, ਜਿਹੜਾ ਕੋਈ ਖੁਫੀਆ ਫੰਡਾਂ ਤੋਂ ਕੀਤਾ ਫੰਡ ਜਿਹੜੇ ਨੇ, ਜਾਂ ਲਿਫਾਫੇ ਦੇ ਕੇ ਸਾਫੀਆਂ ਕੋਲੋਂ ਕੰਮ ਕਰਾਏ, ਜਾਂ ਪਲਾਟ, ਪੈਟਰੋਲ ਪੰਪ, ਹੋਰ ਟਰਾਂਸਫਰ, ਤਕਰਰੀਆਂ। ਇਹ ਸਾਫੀ ਦੋਸਤ ਜਿਹੜੇ ਨੇ ਕਈ ਵਾਰੀ ਆਪਣੀ ਮਰਜ਼ੀ ਦਾ DC, AC, RPO, DPO ਇਹ ਵੀ ਲਵਾਉਂਦੇ ਨੇ। ਸਿਰਫ ਇਹ ਨਹੀਂ ਹੁੰਦਾ ਕਿ ਲਿਫਾਫਾ ਡਾਇਰੈਕਟ ਹੀ ਪੜ੍ਹਦੇ ਨੇ, ਇਨਡਾਇਰੈਕਟ ਵੀ ਕੰਮ ਹੁੰਦਾ ਕਈ ਵਾਰੀ ਕੋਈ ਸੱਜਣਾ ਦਾ। ਅਤੇ ਇਹ ਹੁਣ ਉਹ ਜਿਹੜੇ ਲਿਫਾਫੇ ਨੇ ਉਹਨਾਂ ਦੀ ਕੋਈ ਗਿਣਤ ਹੀ ਨਹੀਂ ਹੈ। ਇਹ ਸੋਚੋ, ਅਤੇ ਇਹ ਬਾਜੀ ਦੇ ਮਤਲਬ ਕਿਸੇ ਫਿਲਮ ਦੇ ਉੱਤੇ ਲਾ ਦਿਓ ਨਾ, ਕੋਈ ਅਰਬ ਤੇ ਕੀ ਕੋਈ 40-50 ਕਰੋੜ ਇੰਡੀਆ ਦੀ ਕਿਸੇ ਫਿਲਮ 'ਤੇ ਲਾ ਦਿਓ ਨਾ, ਤਾਂ ਉਹ ਚੱਲ ਜਾਂਦੀ ਬਾਕਸ ਆਫਿਸ ਦੇ ਉੱਤੇ, ਉਹ ਹਿੱਟ ਹੋ ਜਾਂਦੀ। ਇਹ ਬਾਜੀ ਦੀ ਫਿਲਮ ਪਤਾ ਨਹੀਂ ਕਿਹੋ ਜਿਹੀ ਹੈ ਵੀ ਇਹ 'ਤੇ 11 ਅਰਬ ਇਹਦੀ ਪਬਲਿਸਿਟੀ 'ਤੇ ਲੱਗ ਗਏ ਨੇ, ਅਤੇ ਫਿਲਮ ਹੀ ਨਹੀਂ ਹਿੱਟ ਹੋ ਰਹੀ। ਬਾਜੀ ਨੂੰ ਆਪ ਹੀ ਦੱਸਣਾ ਪੈਂਦਾ ਵੀ ਮੈਂ ਕਿੱਡੀ ਚੰਗੀ ਹਾਂ ਅਤੇ ਮੈਂ ਕਿੱਡੀ ਭੈੜੀ ਹਾਂ। ਅਤੇ ਇਹ ਬਾਜੀ ਕੱਲ੍ਹ ਇੱਕ ਗੱਲ ਕਰਨ ਡਈ ਸੀ, ਤੁਹਾਨੂੰ ਸੁਣਾ ਦੇਣੇ। ਗੱਲ 'ਤੇ ਨਹੀਂ ਤਵੱਜੋ ਦੇਣੀ, ਉਹ ਤਾਂ ਦਿਮਾਗੀ ਪ੍ਰੋਬਲਮ ਹੈ, ਅੱਲਾ ਸਿਹਤ ਦੇਵੇ ਉਹਨਾਂ ਨੂੰ। ਜੋ ਕਹਿ ਰਹੇ ਨੇ ਸੁਣੋਗੇ ਤਾਂ ਹੱਸੋਗੇ, ਲੇਕਿਨ ਬਾਜੀ ਦੇ ਹੱਥਾਂ ਦੇ ਇਸ਼ਾਰੇ ਵੇਖੋ। ਹਰ ਸ਼ੈ ਬਾਜੀ ਇਸ਼ਾਰਿਆਂ ਨਾਲ ਦੱਸਦੀ ਹੈ, ਹਰ ਸ਼ੈ।
ਹਰ ਸ਼ੈ ਜਿਹੜੀ ਹੈ ਉਹ ਇਸ਼ਾਰਿਆਂ ਨਾਲ ਬਾਜੀ ਗੱਲ ਕਰਦੀ ਹੈ। ਅਤੇ ਇੱਥੋਂ ਤੁਸੀਂ ਬਾਜੀ ਦਾ ਜਿਹੜਾ ਜ਼ੇਨ ਹੈ ਉਹਦੇ ਤੋਂ ਵੀ ਅੰਦਾਜ਼ਾ ਲਾ ਲਓ ਵੀ ਬਾਜੀ ਇਹੀ ਸਮਝਦੀ ਵੀ ਮਹੱਲੇ ਦੀ ਨੁੱਕਰ 'ਤੇ ਖਲੋਤੀ ਮੈਂ ਕਿਤੇ ਚੁਗਲੀਆਂ ਛੁਗਲੀਆਂ ਕਰ ਰਹੀ ਹਾਂ ਅਤੇ ਇੱਥੇ ਤੇ ਗਲਤੀ ਨਾਲ ਹੀ ਅੱਪੜ ਗਈਆਂ। ਇਹਦਾ ਸੁਣੋ ਆਖਣ ਕੀ ਰਹੀ ਹੈ ਬਾਜੀ ਕਿ ਕਿਸ ਤਰੀਕੇ ਨਾਲ ਮਾਂ ਦਾ ਗਾਣਾ ਚੱਲ ਰਿਹਾ ਸੀ ਪਿਛਲੇ ਪਾਸੇ ਅਤੇ ਉਹਨਾਂ ਨੇ ਟਾਕੀ ਨਾਲ ਮੇਰੀ ਤਸਵੀਰ ਧੋਤੀ। ਜ਼ਰਾ ਹੱਥ ਦੇ ਇਸ਼ਾਰਿਆਂ ਦੇ ਉੱਤੇ ਗੌਰ ਕਰਨਾ ਬਾਜੀ ਦੇ। जब मेरे पास एक वीडियो आई, सुथरा पंजाब के मेरे 2-3 बच्चे थे, वो एक बोर्ड पे मेरी तस्वीर लगी थी, उसके ऊपर कुछ जो मिट्टी लग गई थी, तो वो एक छोटे से ग्लास में पानी लेके मेरी तस्वीर को धो रहे थे प्यार से, और पीछे माँ वाला गाना लगाया हुआ था। वो मंजर देख के मेरी आंखों में आंसू आ गए। कुत्ती मां दा की हाल होया नाल दादे बुर विच काबू आ गए नाने इन्हां दे पटवारियां दे। ਵੇਖ ਲਿਆ ਜੇ, ਤਜਜ਼ੀਆ ਕਰਨ ਦੀ ਲੋੜ ਕੋਈ ਨਹੀਂ, ਬਸ ਦੁਆ ਕਰੋ ਮੇਰੇ ਨਾਲ ਰਲ ਕੇ ਇੱਕ ਵਾਰੀ ਦਰੂਦ ਸ਼ਰੀਫ ਪੜ੍ਹ ਕੇ ਕਿ ਅੱਲਾ ਇਸ ਭੈਣ ਸਾਡੀ ਨੂੰ ਸ਼ਫਾ ਦੇਵੇ। ਜ਼ੇਨੀ ਵੈਸੇ ਤਾਂ ਠੀਕ ਹੈ ਲੇਕਿਨ ਜ਼ੇਨੀ ਜਿਹੜੀ ਉਹਨਾਂ ਦੀ ਹਿੱਲ ਗਿਆ ਜਿਹੜਾ ਜ਼ੇਨ, ਉਹ ਅੱਲਾ ਮੀਆਂ ਸ਼ਫਾ ਦੇਵੇ। ਮੈਂ ਇਹੀ ਕਹਿ ਸਕਦਾ, ਹੋਰ ਤਾਂ ਕੁਝ ਨਹੀਂ ਕਹਿ ਸਕਦਾ। ਅੱਛਾ ਜੀ, ਵਜ਼ੀਰ ਆਜ਼ਮ ਦੀ ਮੌਜੂਦਗੀ 'ਚ ਫੀਲਡ ਮਾਰਸ਼ਲ ਸਾਹਿਬ ਨੇ ਅਗਰ ਟੋਕਰੀ ਚੁੱਕ ਕੇ ਤੇ ਉਹ ਨਾਇਬ ਮਾਦਨੀਆਤ ਵਿਖਾਤੀਆਂ ਟਰੰਪ ਨੂੰ, ਤੇ ਇਹਦੇ 'ਚ ਕੋਈ ਗਲਤੀ ਨਹੀਂ। ਵਜ਼ੀਰ ਆਜ਼ਮ ਦੀ ਮਰਜ਼ੀ ਹੈ, ਜਿਹਨੂੰ ਮਰਜ਼ੀ ਜਿਹੜੀ ਮਰਜ਼ੀ ਡਿਊਟੀ ਦੇ ਜਾਏ। ਬੱਲੇ ਉਹ ਸ਼ੇਰ ਬੱਗਿਆ। ਰਾਵੀ ਨੇ ਕਿਹਾ ਜੀ, ਹਸਨ ਅਯੂਬ ਨੇ, ਉਹਨੇ ਆਖਿਆ ਵੀ ਇਹ ਜਿਹੜਾ ਟੋਕਰੀ ਚਕਵਾਈ ਸੀ ਨਾ ਉੱਥੇ ਫੀਲਡ ਮਾਰਸ਼ਲ ਸਾਹਿਬ ਨੂੰ, ਔਰ ਕਿਹਾ ਸੀ ਕਿ ਟਰੰਪ ਸਾਹਿਬ ਦੇ ਸਾਹਮਣੇ ਇਹ ਪੱਥਰ ਜਿਹੜੇ ਟੋਕਰੀ 'ਚ ਰੱਖ ਕੇ ਵਿਖਾਓ, ਉਹ ਗਿਫਟ ਵਾਲੀ ਟੋਕਰੀ ਜਿਹੜੀ ਸੀ ਨਵਾਦਰਾਤ, ਉਹ ਸ਼ਹਿਬਾਜ਼ ਸ਼ਰੀਫ ਨੇ ਜ਼ਿੰਮੇਵਾਰੀ ਲਾਈ ਸੀ ਉਹਨਾਂ ਦੇ ਕਹਿਣ 'ਤੇ। ਉਹਨਾਂ ਨੇ ਕਿਹਾ ਕਿ ਸ਼ਹਿਬਾਜ਼ ਸ਼ਰੀਫ ਚੀਫ ਐਗਜ਼ੈਕਟਿਵ ਹੈ, ਉਹ ਜਿਹਦੇ ਕੋਲੋਂ ਜਿਹੜੇ ਮਰਜ਼ੀ ਕੰਮ ਕਰਾ ਲਏ। ਸ਼ੁਕਰ ਹੈ ਭਾਈ, ਸਿਰਫ ਟੋਕਰੀ ਅਠਵਾਈ ਸੀ ਉੱਥੋਂ ਆਰਮੀ ਚੀਫ ਸਾਹਿਬ ਕੋਲੋਂ, ਕੋਈ ਹੋਰ ਨਹੀਂ ਉੱਥੇ ਹੁਕਮ ਦੇ ਦਿੱਤਾ ਕੋਈ ਹੋਰ ਕੰਮ ਕਰਨ ਦਾ। ਸਾਡੇ ਜ਼ਾਹਿਰ ਹੈ ਉਹਨਾਂ ਨੂੰ ਭਾਵੇਂ ਨਹੀਂ ਵੀ ਪਿਆਰੇ, ਸਾਡੇ ਨਾਲ ਭਾਵੇਂ ਮੁਖਾਲਫਤ ਹੈ, ਦੁਸ਼ਮਣੀ ਹੈ ਫੀਲਡ ਮਾਰਸ਼ਲ ਸਾਹਿਬ ਦੀ, ਲੇਕਿਨ ਚਲੋ ਬਹਰਲ ਫਿਰ ਵੀ ਆਰਮੀ ਚੀਫ ਤੇ ਹੈ ਨਾ ਸਾਡੀ ਆਰਮੀ, ਤੇ ਸਾਨੂੰ ਤਾਂ ਭੈੜੇ ਲੱਗਦੇ ਅਗਰ ਉਹ ਕਹਿੰਦੇ ਵੀ ਕਾਕਾ ਕੁਰਸੀ ਖਿੱਚ ਕੇ ਇੱਧਰ ਰੱਖ ਦੇ। ਕਹਿ ਸਕਦੇ ਸੀ ਨਾ। ਇਹ ਹਸਨ ਅਯੂਬ ਸਾਹਿਬ ਜਿਵੇਂ ਦੱਸ ਰਹੇ ਨੇ, ਅਸੀਂ ਤਾਂ ਨਹੀਂ ਇਹ ਗੱਲ ਸਮਝਦੇ, ਅਸੀਂ ਤਾਂ ਸਮਝਦੇ ਹਾਂ ਵੀ ਅਰਦਲੀ ਉਹਨਾਂ ਦਾ ਅਰਦਲੀ ਹੈ, ਉਹ ਬੌਸ ਨੇ। ਪਰ ਹਸਨ ਅਯੂਬ ਕਹਿੰਦਾ ਹੈ ਕਿ ਨਹੀਂ, ਉੱਥੇ ਫੀਲਡ ਮਾਰਸ਼ਲ ਨੇ ਜਿਹੜੀ ਟੋਕਰੀ ਵਿਖਾਈ ਹੈ ਉਹ ਕਿਉਂਕਿ ਚੀਫ ਐਗਜ਼ੈਕਟਿਵ ਨਾਲ ਸੀ ਤੇ ਉਹਨੇ ਡਿਊਟੀ ਲਾਈ ਸੀ, ਤੇ ਉਹ ਜਿਹਦੇ ਕੋਲੋਂ ਜਿਹੜੀ ਮਰਜ਼ੀ ਡਿਊਟੀ ਲਾ ਦੇ। ਬਈ ਸ਼ੁਕਰ ਕਰੋ ਉਹਨੇ ਕਿਤੇ ਇਹ ਨਹੀਂ ਕਿਹਾ ਵੀ ਇਹ ਕਾਕਾ ਕੁਰਸੀਆਂ ਜਿਹੜੀਆਂ ਜ਼ਰਾ ਸਿੱਧੀਆਂ ਕਰ ਦੇ। ਮਤਲਬ ਕਮਾਲ ਹੀ ਕਰਤਾ ਰਾਵੀ ਸਾਹਿਬ, ਤੁਸੀਂ ਵੀ ਮੇਰਾ ਮਤਲਬ ਤੁਹਾਨੂੰ ਵੀ ਲਿੱਤਰ ਪੈਣੇ ਨੇ ਤੁਹਾਡੇ ਨਾਲ। ਮੇਰਾ ਖਿਆਲ ਕਿਤੇ ਲਿੱਤਰ ਤੇ ਚਲੋ ਛੱਡਦੇ ਨੇ ਕਿਉਂਕਿ ਉਹ ਤੇ ਸਾਡੇ ਸੀਨੀਅਰ ਆਦਮੀ, ਉਹਨਾਂ ਲਈ ਤੇ ਅਸੀਂ ਇਹੋ ਜਿਹੇ ਅਲਫਾਜ਼ ਨਹੀਂ ਇਸਤੇਮਾਲ ਕਰ ਸਕਦੇ, ਲੇਕਿਨ ਲੱਗਦਾ ਹੈ ਵੀ ਇਹਦੇ ਨਾਲ ਵੀ ਸੁਹੇਲ ਵੜੈਚ ਸਾਹਿਬ ਵਾਲੀ ਹੋਣੀ ਹੈ। ਫਿਰ ਤੁਸੀਂ ਮੰਗਣੀਆਂ ਨੇ ਮਾਫੀਆਂ ਤੇ ਤੁਹਾਨੂੰ ਮਾਫੀਆਂ ਲੱਭਣੀਆਂ ਨਹੀਂ। ਸੁਹੇਲ ਵੜੈਚ ਸਾਹਿਬ ਮੰਗ ਮਾਫੀਆਂ, ਯਕੀਨ ਕਰੋ ਸੁਹੇਲ ਵੜੈਚ ਸਾਹਿਬ ਦੀ ਮਾਫੀ ਕੱਸ ਗਈ ਹੈ। ਮੰਗ ਮਾਫੀ, ਵੈਸੇ ਤਾਂ ਉਹ ਮਾਫਾ ਹੀ ਹੈ, ਮਾਫੀ ਤੇ ਨਹੀਂ ਹੈ, ਲੇਕਿਨ ਚਲੋ ਬਹਰਹਾਲ ਉਹ ਜੋ ਵੀ ਮਾਫਾ ਹੈ ਜਾਂ ਮਾਫੀ ਉਹ ਕੱਸ ਗਈ ਹੈ। ਮੰਗ ਮਾਫੀ ਸੁਹੇਲ ਵੜੈਚ ਸਾਹਿਬ ਦੀ, ਉਹਨਾਂ ਨੂੰ ਸਾਈਂ ਮਾਫੀ ਨਹੀਂ ਦੇਣ ਡਏ। ਹਾਲਾਂਕਿ ਉਹਨਾਂ ਕੋਈ ਗਲਤ ਕੰਮ ਨਹੀਂ ਕੀਤਾ, ਉਹਨਾਂ ਉਹੀ ਕੰਮ ਕੀਤਾ ਜਿਹੜਾ ਉਹਨਾਂ ਨੂੰ ਕਰਨ ਨੂੰ ਕਿਹਾ ਸੀ, ਲੇਕਿਨ ਉਹ ਫਸ ਗਏ ਨੇ, ਮਾਰੇ ਗਏ ਨੇ। ਅੱਛਾ ਜੀ, ਇਹ ਬੜੀ ਜ਼ਬਰਦਸਤ ਖਬਰ ਜੇ, ਰਾਵਲਪਿੰਡੀ ਜਿਮਖਾਨਾ ਕਲੱਬ ਦੇ ਵਿੱਚ ਨਾਮਾਲੂਮ ਅਫਰਾਦ ਨੇ ਸੀਪੀਓ ਰਾਵਲਪਿੰਡੀ ਦੇ ਸਾਹਮਣੇ 2 ਮੋਬਾਈਲ ਫੋਨ ਚੋਰੀ ਕਰ ਲਏ। ਉਹ ਵੇਖੋ ਕਿਤੇ ਚੋਰੀ ਕਰਕੇ ਸੀਪੀਓ ਦੀ ਜੇਬ 'ਚ ਤਾਂ ਨਹੀਂ ਪਾ ਗਏ। ਮੇਰਾ ਉਹ ਕਹਿੰਦੇ ਨੇ ਕਿ ਜੀ ਦੀਦਾ ਦਲੇਰੀ ਹੈ। 4 ਅਕਤੂਬਰ ਦੀ ਰਾਤ ਸ਼ਹਿਰੀ ਅਤੀਕ ਜੰਜੂਆ ਰਾਵਲਪਿੰਡੀ ਜਿਮਖਾਨਾ ਕਲੱਬ ਦੇ ਵਿੱਚ ਡਿਨਰ ਵਾਸਤੇ ਆਏ। ਉਹਨਾਂ ਦੇ ਕੋਲ 2 ਕੀਮਤੀ ਆਈਫੋਨ ਸੀ, ਉਹ ਉਹਨਾਂ ਨੇ ਸੀਪੀਓ ਸਾਹਿਬ ਖਲੋਤੇ ਸਨ, ਉਹਨਾਂ ਦੇ ਨਾਲ ਟੇਬਲ ਸੀ, ਉੱਥੇ ਉਹਨਾਂ ਨੇ ਰੱਖੇ ਤੇ ਚੋਰ ਆਏ ਤੇ ਉਹ ਚੁੱਕ ਕੇ ਲੈ ਗਏ। ਸੀਪੀਓ ਸਾਹਿਬ ਦੇ ਨਾਲ ਜ਼ਾਹਿਰ ਹੈ ਉੱਥੇ ਗਾਰਦ ਵੀ ਹੋਏਗੀ ਪੂਰੀ ਦੀ ਪੂਰੀ, ਮਤਲਬ ਸਿਕਿਉਰਿਟੀ ਵੀ ਹੋਏਗੀ ਪੂਰੀ ਦੀ ਪੂਰੀ। ਉਸ ਦੇ ਬਾਵਜੂਦ 2 ਮੋਬਾਈਲ ਫੋਨ ਚੁੱਕ ਕੇ ਲੈ ਗਏ। ਬੱਲੇ ਬਈ ਸ਼ੇਰ ਬੱਗੇ ਹੋਏ ਤੇ ਤੁਸੀਂ ਤਬਾਹੀ ਕਰ ਗਏ। ਤੇ ਹੁਣ ਆਪਣੇ ਜਿਹੜੇ ਹਮਦਾਨੀ ਸਾਹਿਬ ਨੇ ਉੱਥੇ ਲੱਗੇ, ਸੈਯਦ ਖਾਲਿਦ ਮਹਿਮੂਦ ਹਮਦਾਨੀ ਸਾਹਿਬ, ਇਹ ਮੇਰਾ ਮਤਲਬ ਹੈ ਕਿ ਇਹਨਾਂ ਨੂੰ ਚਾਹੀਦਾ ਕਿ ਮੋਬਾਈਲ ਫੋਨ 'ਤੇ ਮਤਲਬ ਆਪਣੀ ਇੱਜ਼ਤ ਵਾਸਤੇ ਹਮਦਾਨੀ ਸਾਹਿਬ ਨਹੀਂ ਵੀ ਰਿਕਵਰ ਹੁੰਦੇ ਪੱਲਿਓਂ ਲੈ ਦਿਓ। ਇਹ ਬੜੀ ਬਿਜ਼ਤੀ ਦੀ ਗੱਲ ਹੈ ਵੀ ਤੁਹਾਡੇ ਲਾਗੇ ਖਲੋਤਿਆਂ ਚੋਰ ਲੈ ਗਏ, ਲੋਕਾਂ ਨੇ ਇਹੀ ਕਹਿਣਾ ਵੀ ਤੁਹਾਡੇ ਕੋਲ ਆਪਣੇ ਬੰਦੇ ਸੀ, ਮਤਲਬ ਤੁਹਾਡੀ ਉਹ ਗਾਰਦ ਵਗੈਰਾ ਦੇ ਬੰਦੇ ਹੀ ਸੀ ਜਿਨ੍ਹਾਂ ਨੇ ਚੁੱਕ ਲਿਆ ਕੰਮ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਝੰਗ ਦੀ ਤਹਿਸੀਲ 18 ਹਜ਼ਾਰੀ 'ਚ ਸੁਥਰਾ ਪੰਜਾਬ ਦੇ ਮੁਲਾਜ਼ਮੀਨ ਨੇ ਤਨਖਾਹ ਨਾ ਮਿਲਣ ਦੇ ਖਿਲਾਫ ਇਤਜਾਜ ਕੀਤਾ। ਸਾਡਾ ਹੱਕ ਇੱਥੇ ਰੱਖ ਦੇ ਨਾਰੇ, ਕੂੜਾ ਕਰਕਟ ਸਾਰਾ ਉਹ ਸਾਫ਼ ਕਰਦੇ ਨੇ। ਬਾਜੀ ਨੇ ਕੱਲ੍ਹ ਮਾਡਲਿੰਗ ਕੀਤੀ ਹੈ, ਮਹਿੰਗੀ ਜੁੱਤੀ ਮਹਿੰਗੇ ਕੱਪੜੇ ਪਾ ਕੇ, ਉੱਤੇ ਉਹਨਾਂ ਦੀ ਉਹ ਜੈਕਟ ਜੀ ਪਾ ਕੇ ਖਲੋ ਗਈ ਹੈ ਕਿ ਮੈਂ ਸੁਥਰਾ ਪੰਜਾਬ ਦੀ, ਅਤੇ 3 ਮਹੀਨੇ ਤੋਂ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ। ਇਹਨਾਂ ਨੂੰ ਚਾਹੀਦਾ ਵੀ ਟਰਾਲੀਆਂ 'ਚ ਕੂੜਾ ਭਰ ਕੇ ਉੱਤੇ ਬਾਜੀ ਦੇ ਘਰ ਅੱਗੇ ਲਾਹ ਆਉਣ ਜਾ ਕੇ, ਅਤੇ ਕੂੜਾ ਵੀ ਚੰਗਾ ਉੱਥੋਂ ਭਰਨ ਜਿੱਥੇ ਚੰਗੀ ਬੋ ਹੋਵੇ ਜੇ ਇਸ ਕੂੜੇ ਦੇ ਵਿੱਚ। ਵੈਸੇ ਬਾਜੀ ਨੂੰ ਬੋ ਸ਼ੋ ਨਹੀਂ ਆਉਣੀ ਜੋ ਬਾਜੀ ਦੇ ਹਾਲਾਤ ਇਸ ਵੇਲੇ ਬਣੇ ਨੇ। ਅੱਛਾ ਜੀ, ਲਾਹੌਰ ਦੇ ਇੱਕ ਮਹੱਲੇ ਦੇ ਵਿੱਚ ਪ੍ਰੋਪਰਟੀ ਡੀਲਰ ਨੇ ਲੋਕਾਂ ਦੇ 200 ਕਰੋੜ ਰੁਪਈਏ ਲੈ ਕੇ ਬੈਰੂਨੇ ਮੁਲਕ ਫਰਾਰ ਹੋ ਗਿਆ। ਇੱਕ ਪਲਾਟ ਵਾਸਤੇ 3 ਲੋਕਾਂ ਦੀ ਰਕਮ ਲਈ, ਕਿਸੇ ਦੇ ਨਾਂ 'ਤੇ ਟਰਾਂਸਫਰ ਨਹੀਂ ਕਰਾਇਆ। ਇਸੇ ਮਹੱਲੇ 'ਚ ਇੱਕ ਸ਼ਰੀਫ ਆਦਮੀ ਜਨਾਜ਼ੇ ਵੀ ਪੜ੍ਹਾਉਂਦਾ ਸੀ। ਇਸੇ ਮਹੱਲੇ 'ਚ ਇੱਕ ਮੈਂ ਕਹਿ ਤਾ ਇਹੀ ਸ਼ਰੀਫ ਆਦਮੀ ਲੋਕਾਂ ਦੇ ਜਨਾਜ਼ੇ ਵੀ ਪੜ੍ਹਾਉਂਦਾ ਸੀ। ਇਹ ਮੇਰੀ ਸਮਝ ਤੋਂ ਬਾਹਰ ਹੈ। ਅਗਰ ਇਹਨੇ 200 ਕਰੋੜ ਇਕੱਠਾ ਕਰ ਲਿਆ, ਇਹ ਫਰਾਰ ਕਿਉਂ ਹੋਇਆ?
ਉਹ ਭਾਈ ਮੇਰੇ ਜਿਹੜੇ ਮੁਲਕ 'ਚ ਵੀ ਤੂੰ ਹੈ ਵੀਰ ਮੇਰੇ ਆ ਜਿੱਥੇ ਤੂੰ 200 ਕਰੋੜ ਲੈ ਕੇ ਫਰਾਰ ਹੋ ਗਿਆ, ਅਗਰ ਮੇਰਾ ਵੀਲੌਗ ਤੇਰੇ ਤੇ ਅੱਪੜਦਾ ਭਾਈ ਮੇਰੇ ਫੌਰੀ ਫੀਲਡ ਮਾਰਸ਼ਲ ਸਾਹਿਬ ਨਾਲ ਰਾਬਤਾ ਕਰ। ਤੇਰੇ ਵਰਗੇ ਬੰਦਿਆਂ ਦੀ ਤੇ ਭਾਈ ਖਪਤ ਹੀ ਬੜੀ ਹੈ ਪਾਕਿਸਤਾਨ 'ਚ। ਫੀਲਡ ਮਾਰਸ਼ਲ ਸਾਹਿਬ ਤੇ ਉਹਨਾਂ ਦੇ ਸਾਥੀ ਜਰਨੈਲਾਂ ਨੂੰ ਤੇਰੇ ਵਰਗੇ ਬੰਦੇ ਚਾਹੀਦੇ ਨੇ। ਤੂੰ ਹੁਣ ਅਗਰ ਤੂੰ ਕਿਸੇ ਤਰੀਕੇ ਨਾਲ 800 ਕਰੋੜ ਹੋਰ ਇਕੱਠਾ ਕਰ ਸਕਦਾ ਨਾ, ਇਹ 100 ਕਰੋੜ 200 ਕਰੋੜ ਤੇ ਕਰਤਾ, 800 ਕਰੋੜ ਹੋਰ ਕਰ ਦੇ ਤੇ ਇਹਨਾਂ ਤੈਨੂੰ ਕੋਈ ਮੈਂ ਵਜ਼ੀਰ ਆਲਾ ਦੇ ਬਰਾਬਰ ਦਾ ਅਹੁਦਾ ਦੇ ਦੇਣਾ ਭਾਈ ਮੇਰੇ। ਜ਼ਰਾ ਥੋੜ੍ਹੀ ਜਿਹੀ ਚੋਰੀ ਵੱਡੀ ਕਰ ਦੇ ਤੇ ਇਹ ਤੈਨੂੰ ਚੁੱਕ ਦੇਣਗੇ, ਯਕੀਨ ਕਰ, ਤਾਂ ਚੁੱਕ ਦੇਣਗੇ। ਇਸ ਲਈ ਭਾਈ ਮੇਰੇ ਮੁਲਕ 'ਚੋਂ ਫਰਾਰ ਹੋਣ ਦੀ ਕੋਈ ਲੋੜ ਨਹੀਂ, ਪਰੇਸ਼ਾਨ ਹੋਣ ਦੀ ਵੀ ਕੋਈ ਲੋੜ ਨਹੀਂ ਤੈਨੂੰ। ਐਵੇਂ ਭੱਜ ਕੇ ਲੁਕਿਆ ਫਿਰੇਗਾ ਕਿਤੇ। 200 ਕਰੋੜ ਤੇਰੇ ਕੋਲ ਆ ਗਿਆ, ਐਵੇਂ 40-50 ਲੱਖ ਦਾ ਖਰਚਾ ਆਉਣਾ ਸ਼ੁਰੂ ਦੇ ਵਿੱਚ। ਕਿਸੇ ਟਾਊਟ ਨੂੰ ਫੜ ਜਾ, ਇਹਨਾਂ ਨਾਲ ਮੁਲਾਕਾਤ ਕਰ ਤੇ ਉਸ ਤੋਂ ਬਾਅਦ ਤੇਰੇ ਵਾਰੇ ਨੇ ਆ ਰਹੇ ਨੇ, ਤੈਨੂੰ ਪੋਜੀਸ਼ਨਾਂ ਲੱਭਣੀਆਂ ਨੇ, ਅਗਲਿਆਂ ਤੈਨੂੰ ਠਈਆ ਬਣਾ ਕੇ ਦੇਣਾ ਵੀ ਇੱਥੇ ਬਹਿ ਕੇ ਵੱਡਾ ਫਰਾਡ ਕਰ। ਇਹ ਵੇਖੋ ਸ਼ਬਾਜ਼ ਸ਼ਰੀਫ ਤੇ ਸਾਰਿਆਂ ਨੇ ਮਨੀ ਲਾਂਡਰਿੰਗ ਕੀ ਕੁਝ ਸੀ। ਐਵੇਂ ਨਾ ਘਬਰਾ, ਮੁਲਕ 'ਚੋਂ ਨਹੀਂ ਭੱਜੀਦਾ। ਇਹੋ ਜਿਹਾ ਬੰਦਾ ਜਿਹੜਾ ਹੈ ਉਹਦੀ ਤੇ ਇੱਥੇ ਖਪਤ ਹੀ ਬੜੀ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ। ਉੱਤੇ ਤੇ ਮਸਾਇਲ ਜਿਹੜੇ ਨੇ ਉਹ ਠੀਕ ਨੇ। ਅੱਛਾ ਜੀ, ਇਹ ਅਗਲੀ ਖਬਰ ਆਪਣੇ ਸ਼ੌਕਤ ਨਵਾਜ਼ ਮੀਰ ਸਾਹਿਬ ਜਿਹੜੇ ਨੇ, ਜਿਹੜੇ ਉੱਥੇ ਅਵਾਮੀ ਐਕਸ਼ਨ ਕਮੇਟੀ ਦੇ ਰੂਹੇ ਰਵਾਂ ਸਨ, ਜਿਨ੍ਹਾਂ ਦੀ ਅਸੀਂ ਬੜੀ ਤਾਰੀਫ ਵੀ ਕੀਤੀ ਹੈ। ਇਹ ਕਿਤਾਬਾਂ ਦੀ ਦੁਕਾਨ ਇਹਨਾਂ ਦੀ ਮਦੀਨਾ ਮਾਰਕੀਟ 'ਚ ਅਸੀਂ ਤੁਹਾਨੂੰ ਦੱਸਿਆ ਸੀ। ਉਹਨਾਂ ਨੇ ਹੁਣ ਦੁਕਾਨ ਖੋਲ੍ਹ ਲਈ ਹੈ ਤੇ ਪਹਿਲੇ ਦਿਨ ਦੁਕਾਨ 'ਤੇ ਆਏ ਨੇ ਤੇ ਬੰਦੇ ਜਿਹੜੇ ਨੇ ਨਾ ਉਹਨਾਂ ਨੂੰ ਮੁਬਾਰਕਬਾਦਾਂ ਦੇ ਰਹੇ ਨੇ। ਦੇਣੀ ਵੀ ਚਾਹੀਦੀ, ਉਹਨਾਂ ਕਾਮਯਾਬੀ ਹਾਸਲ ਕੀਤੀ ਹੈ, ਅਸੀਂ ਵੀ ਉਹਨਾਂ ਦੀ ਸਤਾਇਸ਼ ਕੀਤੀ ਹੈ ਤੇ ਨਾਲ ਮਠਿਆਈ ਵੀ ਖਵਾ ਰਹੇ ਨੇ। ਉਹ ਭੈੜੇ ਹੋ, ਮੇਰੀ ਗੱਲ ਸੁਣੋ ਨਾ, ਉਹਨਾਂ ਦੀ ਤੋਹੀਨ ਕਰੋ ਨਵਾਜ਼ ਸਾਹਿਬ ਦੀ। ਮੇਰੀ ਗੱਲ ਸੁਣੋ, ਹਰ ਸ਼ੈ ਨਾ ਹਰ ਥਾਂ ਤੇ ਨਹੀਂ ਅਪਣਾਈ ਦੀ ਹੁੰਦੀ। ਗੱਲ ਮੇਰੀ ਸਮਝਦੇ ਹੋ ਨਾ, ਹਰ ਸ਼ੈ ਹਰ ਥਾਂ ਤੇ ਅਪਣਾਈ ਦੀ ਨਹੀਂ ਹੁੰਦੀ। ਜੇ ਮਠਿਆਈ ਹੈ ਤਾਂ ਉਹਦੇ ਹੱਥ ਫੜਾ ਕੇ ਤਸਵੀਰ ਲੈ ਲਓ। ਆਪਣੇ ਹੱਥ 'ਚ ਇੱਕ ਰਸਗੁੱਲਾ ਫੜ ਲਓ, ਇੱਕ ਗੁਲਾਬ ਜਾਮੁਨ ਉਹਨਾਂ ਦੇ ਹੱਥ 'ਚ ਫੜਾ ਦਿਓ, ਤਸਵੀਰ ਲੈ ਲਓ, ਮਠਿਆਈ ਖਾਧੀ ਗਈ ਹੈ, ਡੱਬਾ ਅੱਗੇ ਕਰ ਦਿਓ। ਬਕਾਇਦਾ ਮੂੰਹ 'ਚ ਪਾ ਰਹੇ ਨੇ ਤੇ ਤਸਵੀਰ ਬਣਾ ਰਹੇ ਨੇ। ਜਦੋਂ ਉਹਨਾਂ ਦਾ ਮੂੰਹ ਅੱਡਿਆ ਤੇ ਵਿੱਚ ਉਹਦੇ ਗੁਲਾਬ ਜਾਮੁਨ ਥੋੜ੍ਹੀ ਜਿਹੀ ਰੱਖੀ। ਸ਼ੌਕਤ ਸਾਹਿਬ, ਤੁਸੀਂ ਸਿਆਣੇ ਬੰਦੇ ਹੋ, ਕੰਮ ਤੁਸੀਂ ਐਡਾ ਚੰਗਾ ਕੀਤਾ। ਇਹ ਤੁਹਾਡਾ ਮਖੌਲ ਬਣਾਉਣ ਡਏ ਨੇ ਤੇ ਤੁਸੀਂ ਮਖੌਲ ਬਣਵਾਉਣ ਡਏ। ਉਹ ਭਾਈ ਮੇਰੇ ਮੂੰਹ ਦੇ ਵਿੱਚ ਪਾ ਕੇ ਹਰ ਸ਼ੈ ਤੋੜ ਨਹੀਂ ਅਪਣਾਈ ਦੀ। ਮੇਰੀ ਗੱਲ ਸਮਝਦੇ ਹੋ ਨਾ, ਵੀ ਜਿੱਥੇ ਉਹਦੀ ਡੈਸਟੀਨੇਸ਼ਨ ਹੋਵੇ ਉੱਥੇ ਕਰਕੇ ਨਹੀਂ ਇਹ ਕੰਮ। ਹੁਣ ਕੱਲ੍ਹ ਨੂੰ ਮੇਰਾ ਮਤਲਬ ਹੈ ਕਿ ਕੋਈ ਕਿਸੇ ਦਾ ਕੰਮ ਕੱਛੇ ਪਾਉਣ ਵਾਲਾ ਹੋਵੇ ਤੇ ਉਹ ਕੱਛੇ ਲੈ ਆਵੇ ਸ਼ੌਕਤ ਸਾਹਿਬ ਵਾਸਤੇ, ਤਾਂ ਆ ਕੇ ਵੀ ਕੱਪੜੇ ਲਾਓ ਪਹਿਲਾਂ ਸਾਰਿਆਂ ਸਾਹਮਣੇ ਇੱਥੇ ਤੇ ਕੱਛਾ ਪਾ ਕੇ ਵਿਖਾਓ ਮੈਂ ਤੁਹਾਡੇ ਲਈ ਤੋਹਫਾ ਲਿਆ। ਇੰਜ ਨਾ ਕਰੋ ਯਾਰ, ਹਰ ਤੋਹਫਾ ਪਾ ਕੇ ਵਿਖਾਉਣ ਵਾਲਾ ਨਹੀਂ ਹੁੰਦਾ ਜਾਂ ਖਾ ਕੇ ਵਿਖਾਉਣ ਵਾਲਾ ਨਹੀਂ ਹੁੰਦਾ। ਬਸ ਮਠਿਆਈ ਦਾ ਡੱਬਾ, ਤੁਸੀਂ ਮਠਿਆਈ ਲੈਂਦੀ ਹੈ ਤੇ ਬਸ ਉਹ ਮਠਿਆਈ ਦਾ ਡੱਬਾ ਖੋਲ੍ਹ ਕੇ ਜੇ ਇਹ ਵੀ ਵਿਖਾਉਣਾ ਵੀ ਕੀ ਕੁਛ ਲਿਆਏ ਜੇ, ਤੇ ਮਠਿਆਈ ਦਾ ਡੱਬਾ ਖੋਲ੍ਹ ਕੇ ਤੇ ਸਾਹਮਣੇ ਕਰਕੇ ਤਸਵੀਰ ਲੈ ਲਓ, ਪਤਾ ਲੱਗ ਗਿਆ ਤੁਸੀਂ ਮਠਿਆਈ ਲੈ ਕੇ ਆਏ ਹੋ। ਇਹ ਉਹਨਾਂ ਦੇ ਮੂੰਹ 'ਚ ਰੱਖਿਆ ਹੈ, ਸਮਝ ਲਓ ਨਾ। ਕੱਲ੍ਹ ਨੂੰ ਕਿਤੇ ਨੱਕ 'ਚ ਪਾਉਣ ਵਾਲੀ ਦਵਾਈ ਲਿਆਓਗੇ ਤੇ ਉਹ ਨੱਕ 'ਚ ਉਂਗਲ ਪਾ ਕੇ ਫਿਰ ਤਸਵੀਰ ਖਿਚਵਾ ਨਾ ਕਰੋ ਯਾਰ, ਇਸ ਤਰ੍ਹਾਂ ਨਾ ਕਰੋ। ਤੁਹਾਡੀ ਮਿਹਰਬਾਨੀ ਹੈ, ਥੋੜ੍ਹਾ ਜਿਹਾ ਖਿਆਲ ਕਰੋ। ਤੇ ਇਹ ਇੰਡੀਆ ਤੋਂ ਬੜੀ ਖਬਰ ਆਈ ਹੈ ਜੀ, ਭਾਰਤ 'ਚ ਇੱਕ ਜਸੂਸ ਫੜਿਆ ਗਿਆ, ਉਹਦਾ ਨਾਮ ਵਸੀਮ ਅਕਰਮ ਸੀ। ਉਹਨਾਂ ਨੇ ਸਾਡੇ ਵਸੀਮ ਅਕਰਮ ਕ੍ਰਿਕਟਰ ਦੀਆਂ ਤਸਵੀਰਾਂ ਚਲਾਤੀਆਂ। ਭੱਲੇ ਸ਼ੇਰ ਵਗੇ। ਵੈਸੇ ਇੰਡੀਆ ਵਾਲੇ ਵੀ ਤਬਾਹੀ ਕਰ ਦਿੰਦੇ ਨੇ, ਕਬੂਤਰ ਹੱਥ ਆ ਜੇ ਪਾਕਿਸਤਾਨ ਦਾ ਆਉਂਦੇ ਨੇ ਆਏ ਸਹੀ ਨੇ ਘੱਲਿਆ। ਅੱਛਾ, ਇਹ ਵਸੀਮ ਅਕਰਮ ਕੋ ਉੱਥੇ ਉਹ ਵਸੀਮ ਅਕਰਮ ਤੇ ਹੁਣ ਕਈ ਬੰਦਿਆਂ ਦੇ ਨਾਂ ਨੇ। ਵਸੀਮ ਅਕਰਮ ਕਿਸੇ ਹੋਰ ਦਾ ਨਾਂ ਸੀ, ਉਹਨਾਂ ਕਿਹਾ ਚਲੋ ਵਸੀਮ ਅਕਰਮ। ਇਹ ਮੈਨੂੰ ਚੇਤੇ ਆ ਗਿਆ, ਮੰਟੋ ਸਾਹਿਬ ਨੂੰ ਕਿਤੇ ਚੁੱਕ ਲਿਆ ਪੁਲਿਸ ਵਾਲਿਆਂ ਨੇ ਤੇ ਉਹਨਾਂ ਨੇ ਪੁੱਛਿਆ ਕਿ ਬਈ ਕਿਉਂ ਚੁੱਕ ਰਹੇ ਹੋ। ਉਹਨਾਂ ਨੇ ਕਿਹਾ ਵੀ ਤੁਸੀਂ ਕੈਮੂਨਿਸਟ ਹੋ, ਕੈਮੂਨਿਜ਼ਮ ਦੇ ਨਾਲ। ਉਹਨਾਂ ਕਹਿੰਦੀ ਮੈਂ ਤਾਂ ਐਂਟੀ ਕੈਮੂਨਿਸਟ ਹੈ। ਬਚਣ ਵਾਸਤੇ ਉਹਨਾਂ ਕਿਹਾ ਐਂਟੀ ਹੈ ਜਾਂ ਨਹੀਂ ਹੈ ਤਾਂ ਕੈਮੂਨਿਸਟ ਹੀ ਨਾ, ਕਿਸੇ ਨਾ ਕਿਸੇ ਕਿਸਮ ਦਾ ਕੈਮੂਨਿਸਟ ਹੈ ਨਾ। ਪੁਲਿਸ ਵਾਲੇ ਨੇ ਕਿਹਾ, ਉਹਨੇ ਕਿਹਾ ਚੱਲ ਅੰਦਰ। ਉਹੀ ਗੱਲ ਹੈ, ਉਹਨਾਂ ਨੇ ਕਿਹਾ ਵੀ ਜਿਹੜਾ ਵੀ ਹੈ ਵਸੀਮ ਅਕਰਮ ਹੈ, ਉਸ ਵਸੀਮ ਅਕਰਮ ਦੀ ਤਸਵੀਰ ਚਲਾ ਦਿਓ। ਐਵੇਂ ਜਿਹੜਾ ਉੱਥੇ ਚੈਨਲ ਦੇ ਉੱਤੇ ਬੈਠਾ ਹੋਏਗਾ ਉਹਨੇ ਕਿਹਾ ਕਿੱਥੋਂ ਲੱਭਦੇ ਫਿਰੀਏ ਵਸੀਮ ਅਕਰਮ। ਤੇ ਵਸੀਮ ਅਕਰਮ ਸਾਹਿਬ ਕਿਉਂਕਿ ਪੰਜਾਬੀ ਹੈ, ਉਹ ਪੰਜਾਬੀ ਨੇ, ਉਹਨਾਂ ਨੇ ਕਿਹਾ ਵੀ ਕਿੱਥੋਂ ਆਏ ਹੋ ਤੁਸੀਂ, ਕੌਣ ਲੋਕ ਹੋ ਤੁਸੀਂ, ਵਾਕਈ ਤੁਹਾਡਾ ਪੁੱਛਣਾ ਬਣਦਾ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।